back to News TV 84 viewers। ब्रेक तो बाद भी ਅਸੀਂ ਦਲ ਖਾਲਸਾ ਦੇ ਸੈਕਟਰੀ ਜਨਰਲ ਸਰਦਾਰ ਕੰਵਰਪਾਲ ਸਿੰਘ ਜੀ ਨਾਲ ਆਪਣਾ ਸਵਾਲਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਜੀ ਵੀਰ ਜੀ, ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਖਾਲਿਸਤਾਨ ਲਹਿਰ ਦੀ। ਵੀਰ ਜੀ, ਇਸ ਦਾ ਭਾਈ ਗਜਿੰਦਰ ਸਿੰਘ ਤੇ ਸਿੱਖ ਕੌਮ ਨੇ ਜਿਹੜਾ ਆਜ਼ਾਦ ਮੁਲਕ ਖਾਲਿਸਤਾਨ ਦਾ ਸੁਪਨਾ ਵੇਖਿਆ ਹੈ, ਤੁਹਾਨੂੰ ਕੀ ਲੱਗਦਾ ਕਿ ਸਿੱਖ ਕੌਮ ਖਾਲਿਸਤਾਨ ਲਹਿਰ ਦੇ ਨਿਸ਼ਾਨੇ ਦੇ ਕਿਤੇ ਨੇੜੇ ਤੇੜੇ ਵੀ ਹੈ? ਇਸ ਬਾਰੇ ਵੀ ਦੱਸੋ। ਇਸ ਤਰ੍ਹਾਂ ਹੈਗਾ ਕਿ ਇਸ ਗੱਲ ਦਾ ਜਿਹੜਾ ਸਵਾਲ ਹੈ ਉਹ ਇੱਦਾਂ ਮਤਲਬ ਸਟ੍ਰੇਟ ਵੇ ਯੈਸ ਔਰ ਨੋ ਦੇ ਵਿੱਚ ਨਹੀਂ ਹੈਗਾ ਜੀ, ਕਿਉਂਕਿ ਤੁਸੀਂ ਪੁੱਛਿਆ ਕਿ ਨੇੜੇ ਤੇੜੇ ਵੀ ਹੈ ਕਿ ਨਹੀਂ। ਜੀ ਦੇਖੋ, ਜੇ ਪ੍ਰੈਜ਼ੈਂਟ ਗਰਾਊਂਡ ਸਿਚੁਏਸ਼ਨ ਦੇਖੀ ਜਾਏ ਤਾਂ ਮੈਂ ਕਹਾਂਗਾ ਕਿ ਨਹੀਂ, ਕਿਉਂਕਿ ਪ੍ਰੈਜ਼ੈਂਟ ਗਰਾਊਂਡ ਸਿਚੁਏਸ਼ਨ ਦੇ ਵਿੱਚ ਕਿਉਂਕਿ ਮੇਰੇ ਬਾਹਰ ਜਿਹੜੇ ਅਮਰੀਕਾ ਦੇ ਵਿੱਚ ਸਿੱਖ ਕੌਮ ਦੇ ਜਿਹੜੇ ਬਸਿੰਦੇ ਵਸਦੇ ਨੇ ਉਹਨਾਂ ਦੇ ਰਿਸ਼ਤੇਦਾਰ ਵੀ ਇੱਥੇ ਰਹਿੰਦੇ ਨੇ, ਉਹ ਖੁਦ ਵੀ ਇੱਥੇ ਆਉਂਦੇ ਨੇ। ਔਰ ਮੈਂ ਮਤਲਬ ਕੋਈ ਐਸੀ ਗੱਲ ਨਹੀਂ ਕਰਨਾ ਚਾਹੁੰਦਾ ਕਿ ਜਿਹੜੀ ਹਵਾ ਵਿੱਚ ਲੱਗੇ। ਪੰਜਾਬ ਦੀ ਧਰਤੀ ਦੇ ਉੱਤੇ ਲੋਕਾਂ ਦਾ ਇੱਕ ਵਾਰੀ ਮੋੜਾ ਪੈ ਚੁੱਕਾ ਸੰਘਰਸ਼ ਤੋਂ। ਲੋਕ ਇੱਕ ਵਾਰੀ ਸਭ ਕੁਝ ਭੁੱਲ ਚੁੱਕੇ ਨੇ ਔਰ ਬੜੀ ਇਹ ਅਫਸੋਸਨਾਕ ਔਰ ਗੱਲ ਹੈ ਕਿ 1 ਲੱਖ ਤੋਂ ਵੱਧ ਬੰਦਿਆਂ ਦੇ ਸ਼ਹੀਦ ਹੋਣ ਜਾਂ ਮਾਰੇ ਜਾਣ ਤੋਂ ਬਾਅਦ ਵੀ ਜਿਹੜੀ ਸਿੱਖ ਕੌਮ ਪੰਜਾਬ ਦੇ ਵਿੱਚ ਜਿਹੜੇ ਸਾਡੀ ਕੌਮ ਵਸਦੀ ਹੈ ਉਹ ਇਸ ਤਰ੍ਹਾਂ ਬਿਹੇਵ ਕਰ ਰਹੀ ਹੈ, ਉਹਨਾਂ ਦਾ ਐਟੀਟਿਊਡ ਇਸ ਤਰ੍ਹਾਂ ਜਿਸ ਤਰ੍ਹਾਂ ਇੱਥੇ ਕੁਝ ਹੋਇਆ ਹੀ ਨਹੀਂ ਹੈ। ਇੱਕ ਵਾਰ ਭੁੱਲ ਵਿਸਰ ਗਏ ਨੇ, ਮੇਰੇ ਕਹਿਣ ਦਾ ਮਤਲਬ ਹੈ। ਲੇਕਿਨ ਕੁਛ ਤੱਕ ਅਜੇ ਵੀ ਪੰਜਾਬ ਦੇ ਵਿੱਚ ਪੰਥ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਵਿਸਾਰਿਆ ਨਹੀਂ ਔਰ ਜਿਹੜੇ ਸੰਘਰਸ਼ ਨੂੰ ਅੱਗੇ ਲੈ ਕੇ ਚੱਲ ਰਹੇ ਨੇ। ਲੇਕਿਨ ਉਹਨਾਂ ਦੀ ਗਿਣਤੀ ਥੋੜ੍ਹੀ ਹੈ ਔਰ ਉਹਨਾਂ ਦਾ ਜਿਹੜਾ ਮਤਲਬ ਉਹਨਾਂ ਦੀ ਜਿਹੜੀ ਐਕਟੀਵਿਟੀਜ਼ ਨੇ ਉਹ ਤੁਹਾਨੂੰ ਇਸ ਰੂਪ ਦੇ ਵਿੱਚ ਭਾਵੇਂ ਨਹੀਂ ਦਿਖ ਰਹੇ ਕਿ ਉਹ ਕੋਈ ਬਹੁਤ ਵੱਡੀ ਮਤਲਬ ਇੰਪੈਕਟ ਪਾ ਰਹੇ ਹੋਣ, ਕਿਉਂਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਵੱਡੀ ਗਿਣਤੀ ਜਿਹੜੀ ਕਮਿਊਨਿਟੀ ਹੈ ਉਹ ਅਕਾਲੀ ਦਲ ਨੇ ਉਸ ਨੂੰ ਸੰਘਰਸ਼ ਤੋਂ ਤੋੜ ਕੇ ਤੇ ਕਿਸੇ ਹੋਰ ਮਤਲਬ ਪਾਸੇ ਲਾਤਾ ਹੋਇਆ ਔਰ ਉਹ ਇਸ ਤਰੀਕੇ ਦੇ ਨਾਲ ਬਿਹੇਵ ਕਰ ਰਹੇ ਨੇ ਜਿਸ ਤਰ੍ਹਾਂ ਪਿਛਲੇ 20-30 ਸਾਲ ਦੇ ਵਿੱਚ ਪੰਜਾਬ 'ਚ ਕੁਝ ਹੋਇਆ ਹੀ ਨਹੀਂ ਹੈ। ਔਰ ਇਹ ਮਤਲਬ ਅਨਫੋਰਚੂਨੇਟ ਆਸਪੈਕਟ ਹੈ ਕਮਿਊਨਿਟੀ ਦਾ ਕਿ ਕਮਿਊਨਿਟੀ ਇੰਨਾ ਕੁਝ ਸਫਰ ਕਰਨ ਦੇ ਬਾਵਜੂਦ ਇੰਨਾ ਈਜ਼ੀਲੀ ਸਾਰਾ ਕੁਝ ਭੁਲਾ ਕੇ ਬੈਠੀ ਹੋਈ ਹੈ। ਲੇਕਿਨ ਅਸੀਂ ਲੋਕ ਜੋ ਜਾਂ ਸਾਡੇ ਵਰਗੇ ਜਿੰਨੇ ਵੀ ਮਤਲਬ ਪੰਜਾਬ ਦੇ ਵਿੱਚ ਸਰਗਰਮ ਆਜ਼ਾਦੀ ਪਸੰਦ ਜਥੇਬੰਦੀਆਂ ਨੇ ਉਹ ਆਪਣੀ ਕੋਸ਼ਿਸ਼ ਕਰ ਰਹੀਆਂ ਨੇ। ਮੈਂ ਇਹ ਨਹੀਂ ਕਹਿੰਦਾ ਕਿ ਮਤਲਬ ਜਿਹੜਾ ਆਈਡੀਆ ਉਹ ਡੈਡ ਹੋ ਚੁੱਕਾ ਹੈ। ਆਈਡੀਆ ਇਜ਼ ਅਲਾਈਵ ਐਂਡ ਕਿਕਿੰਗ। ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖ ਰਹੇ ਹਾਂ। ਲੇਕਿਨ ਮੈਂ ਮੈਜੋਰਿਟੀ ਆਫ ਦ ਕਮਿਊਨਿਟੀ ਦੀ ਗੱਲ ਕੀਤੀ ਹੈ ਕਿ ਮੈਜੋਰਿਟੀ ਆਫ ਦ ਕਮਿਊਨਿਟੀ ਇਸ ਤਰ੍ਹਾਂ ਬਿਹੇਵ ਕਰ ਰਹੀ ਹੈ ਜਿਸ ਤਰ੍ਹਾਂ ਕੁਝ ਹੋਇਆ ਹੀ ਨਹੀਂ ਹੈ। ਤਾਂ ਇਹ ਨਹੀਂ ਕਹਿ ਸਕਦੇ ਕਿ ਨੇੜੇ ਤੇੜੇ ਹੈ, ਲੇਕਿਨ ਹਾਂ ਮੈਂ ਇਹ ਕਹਿ ਸਕਦਾ ਕਿ ਅਸੀਂ ਇਸ ਨਿਸ਼ਾਨੇ ਨੂੰ ਹਾਸਲ ਕਰਾਂਗੇ। ਬੇਸ਼ੱਕ ਅੱਜ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਕਿ ਜਿਹੜੀ ਲਹਿਰ ਹੈ, ਲਹਿਰ ਤੁਸੀਂ ਪਹਿਲਾਂ ਦੇਖੋ ਵੇਵ ਕਿਸ ਤਰ੍ਹਾਂ ਹੁੰਦੀ ਹੈ, ਕਦੀ ਉੱਪਰ ਜਾਂਦੀਆਂ ਕਦੀ ਥੱਲੇ ਆਉਂਦੀਆਂ, ਕਦੀ ਉੱਪਰ ਜਾਂਦੀਆਂ ਕਦੀ ਥੱਲੇ ਆਉਂਦੀਆਂ ਨੇ। ਸੋ ਇਸ ਵੇਲੇ ਬੇਸ਼ੱਕ ਲਹਿਰ ਜਿਹੜੀ ਉਹ ਥੱਲੇ ਹੈ ਲੇਕਿਨ ਲਹਿਰ ਜਿਉਂਦੀ ਜਾਗਦੀ ਹੈ। ਅਸੀਂ ਲੋਕ ਜਿਉਂਦੇ ਜਾਗਦੇ ਹਾਂ ਔਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਇਸ ਸਪਿਰਿਟ ਨੂੰ ਜਿਹੜਾ ਉਹ ਮਰਨ ਨਾ ਦਈਏ। ਸਭ ਤੋਂ ਜਿਹੜੀ ਮਤਲਬ ਇੱਕ ਜਿਹੜੇ ਇੰਪੋਰਟੈਂਟ ਆਸਪੈਕਟ ਹੈ ਜਿਹੜੇ ਮੈਂ ਅਮਰੀਕਨ ਸਿੱਖਸ ਨੂੰ ਦੱਸਣਾ ਚਾਹੁੰਦਾ ਵਾਂ ਕਿ ਅਗਲੀ ਜਿਹੜੀ ਸਾਡੀ ਜਨਰੇਸ਼ਨ ਹੈ ਜਿਹੜੀ 84 ਤੋਂ ਬਾਅਦ ਪੈਦਾ ਹੋਈ ਹੈ ਉਸਨੇ ਇਸ ਆਈਡੀਆ ਨੂੰ ਅਡੋਪਟ ਕਰ ਲਿਆ। ਉਸਨੇ ਇਸ ਆਈਡੀਆ ਨੂੰ ਪਕੜ ਲਿਆ ਔਰ ਜਿਹੜਾ ਯੂਥ ਹੈ ਉਹ ਬਹੁਤ ਜਲਦੀ, ਕਿਉਂਕਿ ਇਹ ਜਿਹੜੀ ਟੈਕਨੋਲੋਜੀ ਆਈ ਹੈ ਫੇਸਬੁੱਕ, ਟਵਿੱਟਰ, ਵਟਸਐਪ, ਇਹਦੇ ਤੇ ਜਿਹੜਾ ਮਤਲਬ ਇੰਟਰਨੈਟ ਜਿਹੜਾ ਆਇਆ, ਇਹ ਸਾਰੀਆਂ ਚੀਜ਼ਾਂ ਨੇ ਯੂਥ ਨੂੰ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਉਹਦੇ ਵਿੱਚ ਅਵੇਅਰਨੈਸ ਪੈਦਾ ਕਰ ਦਿੱਤੀ ਔਰ ਅਗਲੇ ਯੂਥ ਨੇ ਇਸ ਆਈਡੀਆ ਨੂੰ ਪਕੜ ਲਿਆ ਔਰ ਅਸੀਂ ਸਮਝਦੇ ਹਾਂ ਇਹ ਸਭ ਤੋਂ ਪੋਜ਼ੀਟਿਵ ਗੱਲ ਹੈ ਕਿ ਅਗਲਾ ਯੂਥ ਜਿਹੜਾ ਉਹ ਤਿਆਰ ਹੋਣ ਲੱਗ ਗਿਆ। ਜੀ ਬਿਲਕੁਲ। ਤੇ ਵੀਰ ਜੀ, TV 84 ਦਾ ਮਕਸਦ ਹੈ ਕਿ ਇਸ ਲਹਿਰ ਨੂੰ ਕਾਇਮ ਰੱਖਣਾ। ਵੀਰ ਜੀ, ਜਿਸ ਤੁਸੀਂ ਕਿਹਾ ਕਿ ਅਗਲੀ ਜਨਰੇਸ਼ਨ ਇਸ ਆਈਡੀਆ ਨੂੰ ਸਮਝ ਕੇ ਉਸ ਦੇ ਵਿੱਚ ਅਵੇਅਰਨੈਸ ਆ ਗਈ ਹੈ, ਬਟ ਵੀ ਬਿਲੀਵ ਦੈਟ ਜਿਹੜੀ ਅਮਰੀਕਨ ਜਨਰੇਸ਼ਨ ਆ ਜਾਂ ਫਿਰ ਜਿਹੜੀਆਂ ਬਾਹਰਲੀਆਂ ਸੰਗਤਾਂ ਨੇ ਉਹਨਾਂ ਦੇ ਬੱਚੇ ਤਾਂ ਇਸ ਚੀਜ਼ ਲਈ ਅਵੇਅਰ ਹਨ, ਪਰ ਜਿਹੜੇ ਪੰਜਾਬ ਦੇ ਵਿੱਚ ਬੱਚੇ ਨੇ ਉਹ ਕਾਫੀ ਨਸ਼ਿਆਂ ਦੇ ਵਿੱਚ ਚਲੇ ਗਏ ਨੇ। ਉਹਨਾਂ ਨੂੰ ਅਵੇਅਰ ਕਰਾਉਣ ਲਈ ਸਾਨੂੰ ਹਜੇ ਅਸੀਂ ਕਾਮਯਾਬ ਨਹੀਂ ਹੋਏ, ਸਾਨੂੰ ਕਾਮਯਾਬ ਹੋਣਾ ਪਵੇਗਾ। ਇਸ ਦੇ ਨਾਲ ਹੀ ਵੀਰ ਜੀ ਅਗਲਾ ਸਵਾਲ ਹੈ ਕਿ ਪਿਛਲੇ ਸਮੇਂ ਦੌਰਾਨ ਦਲ ਖਾਲਸਾ ਨੇ ਜਿਹੜੇ ਦਲ ਖਾਲਸਾ ਯੂਥ ਵਿੰਗ ਉਹਨਾਂ ਨੇ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਮੁਹਿੰਮ ਭਿੜੀ ਹੈ। ਇਸ ਵਿੱਚ ਤੁਹਾਡੀ ਪਾਰਟੀ ਕਿੰਨੀ ਕੁ ਸਫਲਤਾ ਦੀ ਕਾਮਨਾ ਕਰਦੀ ਹੈ? ਇਸ ਬਾਰੇ ਵੀ ਥੋੜਾ ਦੱਸੋ। ਇਹ ਇੱਕ ਬਹੁਤ ਵੱਡਾ ਮਤਲਬ ਇਸ਼ੂ ਹੈਗਾ ਡਰੱਗ ਅਬਿਊਜ਼ ਦਾ। ਪੰਜਾਬ ਦੇ ਵਿੱਚ ਇਹ ਗੱਲ ਠੀਕ ਹੈਗੀ ਹੈ ਕਿ ਜਿਸ ਤਰ੍ਹਾਂ ਲੜਕੇ ਪਤਿਤ ਹੋਏ ਨੇ ਉਸੇ ਤਰ੍ਹਾਂ ਨਸ਼ਈ ਵੀ ਹੋ ਰਹੇ ਨੇ। ਕਾਫੀ ਵੱਡੀ ਪੱਧਰ ਤੇ ਜਿਹੜਾ ਨਸ਼ਾ ਉਹ ਮਤਲਬ ਆ ਰਿਹਾ। ਦੇਖ, ਪੋਲੀਟੀਸ਼ੀਅਨਸ ਪਾਕਿਸਤਾਨ ਨੂੰ, ਅਫਗਾਨਿਸਤਾਨ ਨੂੰ ਬਲੇਮ ਕਰਦੇ ਨੇ ਕਿ ਜਿਹੜਾ ਡਰੱਗਸ ਉਧਰੋਂ ਸਮਗਲ ਹੋ ਕੇ ਆਉਂਦਾ, ਲੇਕਿਨ ਉੱਥੋਂ ਤੇ ਜਿਹੜਾ ਆਉਂਦਾ ਹੀ ਆਉਂਦਾ ਇੰਡੀਆ ਦੇ ਵਿੱਚ ਜਿਹੜਾ ਡਰੱਗ ਮੈਨੂਫੈਕਚਰ ਹੁੰਦਾ ਉਹ ਵੀ ਜਿਹੜਾ ਸਾਡੇ ਯੂਥ ਨੂੰ ਮਤਲਬ ਖਾ ਰਿਹਾ।
और ਜੀ बहुत सारिया मतलब इत्थे बोगस मतलब कंपनीज ने जिहड़ियां कैप्सूल ते टीके बनांदियां ने जिहदी लत साडे नौजवानों नूं लग चुकी है और बड़ी ਹਾਂਜੀ वड्डी पद्धर ते जिहड़ा नशा है ਜੀ ये साडी यूथ दी एनर्जी नूं स्पिरिट नूं कर रहा है। ਜੀ देखो ਇਹਦੇ दो एस्पेक्ट ने। ਹਾਂਜੀ एक एस्पेक्ट ये है कि गवर्नमेंट ऑफ इंडिया अलाउ कर रही है सारे कुछ नूं होण तो ਜੀ क्योंकि वो चाहती है कि जिहड़ा ये फाइटिंग स्पिरिट हैगी ना सिख नौजवानों दे विच ਉਹ ਜਦੋਂ ਡਰਗਿਸਟ ਹੋ ਜਾਂਦਾ ਬੰਦਾ ਤੇ ਉਹਦੀ ਫਾਈਟਿੰਗ ਸਪਿਰਿਟ ਮਰ ਜਾਂਦੀ ਫਿਰ ਉਹ ਆਪਣੇ ਹੱਕ ਸੱਚ ਲਈ ਲੜਨਾ ਭੁੱਲ ਕੇ ਤੇ ਇੱਕ ਨਸ਼ਈ ਦੀ ਜ਼ਿੰਦਗੀ ਬਿਤਾਉਂਦਾ ਹੈ। ਇਹ ਇੱਕ ਐਸਪੈਕਟ ਹੈ। ਦੂਜਾ ਐਸਪੈਕਟ ਇਹ ਵੀ ਹੈ ਕਿ ਕਿਉਂਕਿ ਮਤਲਬ ਇਹ ਸ਼ੁਰੂ ਬਾਰਡਰ ਸਟੇਟ ਹੈ ਇਸ ਕਰਕੇ ਇੱਥੇ ਦੇ ਜਿਹੜਾ ਇੱਕ ਟ੍ਰਾਂਜ਼ਿਟ ਪੁਆਇੰਟ ਹੈ ਮਤਲਬ ਡਰੱਗਸ ਤੇ ਅਫਗਾਨਿਸਤਾਨ ਤੋਂ ਜਿਹੜਾ ਡਰੱਗਸ ਬਣਦਾ ਉਹ ਮਤਲਬ ਇੱਥੋਂ ਟ੍ਰਾਂਜ਼ਿਟ ਹੋ ਕੇ ਹੀ ਅੱਗੇ ਨੂੰ ਨਿਕਲਦਾ ਇੰਡੀਆ ਤੇ ਫੋਰਨ ਨੂੰ ਨਿਕਲਦਾ ਹੈ। तो जितों ट्रांजिट होके जो ट्रांजिट पॉइंट होंगे उत्थे कोई ना कोई उसका इफेक्ट भी पैंदा। तो कुछ मतलब मैं कह सकता कुछ परसेंटेज ऐसे भी है क्योंकि इस संघर्ष तो पहला भी लोग तो नशा लेंदे सीगे लेकिन जो पहला नशा सीगा वो जां लिकर दा सीगा जां अफीम दा सीगा लेकिन हुण जिहड़ा ड्रग आया जिहड़ा अज दा साडा नौजवान जिहदा मतलब आदी हो रहा है वो हैगा हीरोइन कैप्सूल ते ਜਿਹੜੇ ਟੀਕੇ ਨੇ ਜਿਹੜੇ ਇੰਜੈਕਸ਼ਨਸ ਨੇ that is very dangerous ਔਰ ਇਹ ਉਹਨਾਂ ਦੀ ਮੱਤ ਨੂੰ ਮਾਰ ਰਿਹਾ। ਦੇਖੋ ਪੰਜਾਬ ਤੋਂ ਤਿੰਨ ਗੱਲ ਦੀ ਬਹੁਤ ਵੱਡੀ ਮਾਰ ਵੱਜ ਰਹੀ ਹੈ। ਇੱਕ ਪੰਜਾਬ ਇਹਨਾਂ ਨੇ ਪੂਰਾ ਹੜ ਲਿਆਂਦਾ ਇਮੀਗ੍ਰੈਂਟਸ ਦਾ ਤਾਂ ਕਿ ਜਿਹੜਾ ਡੈਮੋਗ੍ਰਾਫੀ ਹੈ ਉਹ ਚੇਂਜ ਕੀਤੀ ਜਾਵੇ ਜੀ। ਉਸ ਤੋਂ ਬਾਅਦ ਇਹਨਾਂ ਨੇ ਨੌਜਵਾਨ ਜਿਹੜਾ ਉਹ ਡਰੱਗਸ 'ਚ ਚਲਾ ਗਿਆ। ਤੀਜਾ ਜਿਹੜਾ ਨੌਜਵਾਨ ਜਿਹਦੇ ਕੋਲ ਥੋੜੇ ਜਿਹੇ ਪੈਸੇ ਨੇ ਜਿਹੜਾ ਥੋੜਾ ਪੜ੍ਹ ਲਿਖ ਜਾਂਦਾ ਜਿਹਦੇ ਕੋਈ ਰਿਸ਼ਤੇਦਾਰ ਬਾਹਰ ਕੋਈ ਦੋਸਤ ਮਿੱਤਰ ਬਾਹਰ ਰਹਿੰਦਾ ਉਹ ਬਾਹਰ ਨੂੰ ਦੌੜਦਾ ਹਾਂਜੀ ਔਰ ਪੰਜਾਬ ਜਿਹੜਾ ਉਹ ਖਾਲੀ ਕਰ ਰਹੇ ਨੇ ਨੌਜਵਾਨ ਜਿਹੜੇ ਅੱਛੇ ਨੌਜਵਾਨ ਨੇ ਉਹ ਪੰਜਾਬ ਖਾਲੀ ਕਰ ਰਹੇ ਨੇ ਜਿਹੜੇ ਇੱਥੇ ਰਹਿ ਗਏ ਨੇ ਉਹ ਡਰੱਗਿਸਟ ਹੋ ਰਹੇ ਨੇ ਤੇ ਇਮੀਗ੍ਰੈਂਟਸ ਇੰਨੇ ਆ ਗਏ ਨੇ ਕਿ ਉਹਨਾਂ ਨੇ ਡੈਮੋਗ੍ਰਾਫੀ ਜਿਹੜੀ ਹੈ ਉਹ ਚੇਂਜ ਕਰ ਦਿੱਤੀ ਹੈ। ਇਹ ਤਿੰਨ ਜਿਹੜੀਆਂ ਮੈਂ ਪੁਆਇੰਟਸ ਅੱਜ ਦੱਸ ਰਿਹਾ ਇਹ ਬਹੁਤ ਜਿਹੜਾ ਸਿੱਖ ਕਮਿਊਨਿਟੀ ਲਈ ਔਰ ਖਾਲਿਸਤਾਨ ਮੂਵਮੈਂਟ ਲਈ ਬੜੇ ਡੇਂਜਰਸ ਨੇ ਔਰ ਇਹਦੇ 'ਚ ਗਵਰਨਮੈਂਟ ਜਿਹੜੀ ਆਫ ਇੰਡੀਆ ਜਿਹੜੀ ਹੈ ਉਹ ਕਾਮਯਾਬ ਹੋ ਰਹੀ ਹੈ ਔਰ ਸਿੱਖ ਇਹਦੇ 'ਚ ਅਸਫਲ ਹੋ ਰਹੇ ਨੇ ਸਿੱਖ ਲੀਡਰਸ਼ਿਪ ਅਸਫਲ ਹੋ ਰਹੀ ਹੈ ਇਸ ਤਿੰਨ ਚੀਜ਼ਾਂ ਨੂੰ ਰੋਕਣ ਤੋਂ ਜੀ ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਅਸੀਂ ਥੋੜੇ ਦਿਨ ਪਹਿਲਾਂ ਸ਼ਸ਼ੀ ਕਾਂਤ ਜੀ ਨਾਲ ਗੱਲ ਕੀਤੀ ਸੀ ਐਕਸ ਡੀਜੀਪੀ ਉਹਨਾਂ ਨੇ ਇਹ ਇੰਕਸ਼ਾਫ ਕੀਤਾ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ 60,000 ਕਰੋੜ ਰੁਪਏ ਦੀ ਐਨੂਅਲ ਜਿਹੜੀ ਡਰੱਗਸ ਨੇ ਇਹ ਮੈਨੂਫੈਕਚਰ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਇਹ ਇਲੈਕਸ਼ਨਸ ਲਈ ਯੂਜ਼ ਕੀਤੀ ਜਾਂਦੀ ਹੈ। ਆਈ ਵਾਂਟ ਟੂ ਨੋ ਕਿ ਦਲ ਖਾਲਸਾ ਇਸ ਵਿੱਚ ਕੀ ਕਰ ਰਿਹਾ ਤੇ ਬੇਸਿਕਲੀ ਜਿਹੜੇ ਹੁਣ ਇਲੈਕਸ਼ਨਸ ਆ ਰਹੀਆਂ ਨੇ ਉਸ ਵਿੱਚ ਕਿਸ ਤਰ੍ਹਾਂ ਬੱਚਿਆਂ ਨੂੰ ਡਰੱਗਸ ਦਿੱਤੀ ਜਾਏਗੀ ਇਸ ਬਾਰੇ ਵੀ ਦੱਸੋ ਥੋੜਾ ਜਿਹਾ। नहीं देखो जी उन्होंने 60 करोड़ की अमाउंट दसी है ये जी अमाउंट होंगी है जी इंटरनेशनल मार्केट रेट होंगे वो ਉਹਦੇ अकॉर्डिंग दसते हैं जी। सानू नहीं पता किन्ने करोड़ दी है लेकिन एक गल तय है कि मेजोरिटी ऑफ जो यूथ है वो लिकर या मतलब जी मैन्युफैक्चर्ड ड्रग है वह आदि हो चुका है नंबर 1 जी। दूजी गल है कि कल इलैक्शन च नहीं इलैक्शन तो 5 साल बाद होंगी है पौने 5 साल भी तो वो ड्रग्स लेंदे ने जिहड़ा आदि हुंदा जेलां सारियां ड्रगिस्ट नाल भरियां ने। गल हैगी कि यूथ जिहड़ा वो डीरेल होया है उन्होंने कोई मिशन नहीं सामने दिख रहा हाँ जी वो जां तां उन्होंने बाहर दी जिहड़ी वैस्ट दी चकाचौंध दुनिया हैगी है वड्डियां वड्डियां बिल्डिंग्स अच्छी जिंदगी लैविश जिंदगी जां मतलब उन्होंने लगता है भी उधर नूं दौड़ीए ਜਾਂ ਉਹਨਾਂ ਨੂੰ ਇੱਥੇ ਵੀ ਅਨਐਮਪਲੋਇਮੈਂਟ ਬਹੁਤ ਜ਼ਿਆਦਾ ਹੈਗੀ ਹੈ। ਸਟੇਟ ਦੀਆਂ ਪੋਲਿਸੀਜ਼ ਇੱਦਾਂ ਦੀਆਂ ਨੇ ਜਿਹੜੀ ਐਜੂਕੇਸ਼ਨ ਪੋਲਿਸੀ ਹੈ ਉਹ ਉੱਥੇ ਵੀ ਤੁਸੀਂ ਦੇਖ ਲਓ ਵੀ ਮਤਲਬ ਜਿੰਨਾ ਨੌਜਵਾਨ ਹੈ ਉਹ ਨਕਲ ਮਾਰ ਕੇ ਪਾਸ ਹੁੰਦਾ ਹੈ। ਜਦੋਂ ਤੁਸੀਂ ਮਤਲਬ ਪੇਪਰਸ ਹੁੰਦੇ ਨੇ ਤੁਸੀਂ ਜਾ ਕੇ ਪੇਪਰ ਐਗਜ਼ਾਮੀਨੇਸ਼ਨ ਸੈਂਟਰ 'ਚ ਦੇਖੋ ਕਿ ਕਿਸ ਤਰ੍ਹਾਂ ਲੋਕ ਆਏ ਹੁੰਦੇ ਨੇ ਕੰਧਾਂ 'ਤੇ ਚੜੇ ਹੁੰਦੇ ਨੇ ਪਰਚੀਆਂ ਅੰਦਰ ਸੁੱਟੀਆਂ ਜਾਂਦੀਆਂ ਨੇ। ਮਤਲਬ ਇਹ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਹਰ ਪੱਖ ਤੋਂ जितों भी यूथ नूं सट वज सकती है वो मारी जा रही है। बहुत घट यूथ है जिहड़ा इन्हां गल्लां तो अवेयर है और इन्हां गल्लां तो ड्रग्स तो दूजियां चीज़ां तो बचा के और ईमानदारी नाल पढ़ के मतलब वो अगे वधदा है। तो मतलब काफ़ी और ये सारी गल दा मतलब मैं तुहानूं एक गल दस्सां ये बहुत सारे प्रॉब्लम्स ने जिन्हों अज मल्टीपल प्रॉब्लम्स ने जिहड़ियां सिख कम्यूनिटी अज पंजाब दे विच फेस कर रही है लेकिन ये सारी चीज़ का हल भी यही है अवेयरनेस लीडरशिप दी विल पावर
ਤੇ ਅਲਟੀਮੇਟਲੀ ਸਿੱਖ ਕਮਿਊਨਿਟੀ ਜਿਸ ਪਾਸੇ ਜਿਹੜਾ ਉਹਨੇ ਗੋਲ ਮਿੱਥਿਆ ਹੋਇਆ ਉਹ, ਕਿਉਂਕਿ ਜਦ ਤੱਕ ਉਹਨਾਂ ਦੇ ਆਪਣੀ ਸਟੇਟ ਨਹੀਂ ਹੋਏਗੀ, ਆਪਣਾ ਰਾਜ ਭਾਗ ਨਹੀਂ ਹੋਏਗਾ, ਆਪਣੇ ਡਿਸੀਜਨ ਲੈ ਸਕਣਗੇ, ਆਪਣੀ ਡੈਸਟੀਨੀ ਨੂੰ ਸ਼ੇਪ ਨਹੀਂ ਕਰ ਸਕਣਗੇ, ਉਹ ਇਹਨਾਂ ਪ੍ਰੋਬਲਮਸ ਦਾ ਪਰਮਾਨੈਂਟ ਸੋਲੂਸ਼ਨ ਨਹੀਂ ਲੱਭ ਸਕਦੇ। ਹਾਂਜੀ ਬਿਲਕੁਲ ਜੀ, ਬਿਲਕੁਲ ਵੀਰ ਜੀ ਸਾਡਾ ਵਕਤ, ਕਿਉਂਕਿ ਅੱਜ ਕਮਿਊਨਿਟੀ ਜਿਹੜੀ ਹੈ ਉਹ ਸਲੇਵ ਹੈ, ਉਹ ਇੱਕ ਸਿਸਟਮ 'ਚ ਬੱਝੀ ਹੋਈ ਹੈ। ਇੱਕ ਇੰਡੀਅਨ ਸਟੇਟ ਦਾ ਨੇ ਜਿਹੜਾ ਸਿਸਟਮ ਘੜਿਆ ਹੋਇਆ, ਜਿਹੜਾ ਸੋ ਕਾਲਡ ਭਾਰਤੀ ਰਾਸ਼ਟਰਵਾਦ ਹੈ, ਉਹਦੇ ਵਿੱਚ ਇਨਸਲੇਵਡ ਹੈਗੀ ਹੈ। ਉਹ ਆਪਣੇ ਜੋ ਵੀ ਕੁਝ ਕਰਦੀ ਹੈ ਉਹਨੂੰ ਮਤਲਬ ਉਸ ਇੱਕ ਸਿਸਟਮ ਦੇ ਅੰਦਰ ਰਹਿ ਕੇ ਮਜਬੂਰਨ ਕਰਨਾ ਪੈ ਰਿਹਾ ਹੈ। तो जब तक तुसी इस सिस्टम तो बाहर निकल के अपना खालसे सिस्टम नहीं बिल्ड करते तब तक तुहानू प्रॉब्लम्स फेस करनी पैणगी। जी बिल्कुल जी जी तो वीर जी जिस तरह साढ़े को सवाल तो साले होर भी बहुत ने, थोड़ा बहुत शुक्रिया साडी सिख संगत ने अज रूबरू होए वीर जी। एट दी एंड जिहड़े आ सवाल ने तुहानू अगली बार फिर तो साडी सिख संगत ने रूबरू करावांगे ते पुछांगे, पर तुसी साडी पहली बार अज TV 84 ते आए हो, तुहानू दुनिया भर दे विच सिख संगतां वेख रहीआं ने, सुन रहीआं ने, तुसी उन्हां नू की सुनेहा देना चाहुंदे हो? देखो ਜਿਹੜੇ TV 84 ਦੇ ਵਿਊਅਰਸ ਨੇ, ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਸਿੱਖ ਡਾਇਸਪੋਰਾ ਹੈ ਜਿਹਦੇ ਕੋਲੋਂ ਇੱਕ ਆਸ ਹੈ, ਜਿਹਨੇ ਇੱਕ ਹੋਪ ਸਿੱਖਾਂ ਦੀ ਜਗਾਈ ਹੋਈ ਹੈ, ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਸਿੱਖਾਂ ਨੂੰ ਪੰਥਕ ਏਜੰਡੇ ਤੋਂ ਮੋੜ ਕੇ ਇੱਕ ਐਸੇ ਭਾਰਤੀ ਰਾਸ਼ਟਰਵਾਦ ਦੇ ਏਜੰਡੇ ਦੇ ਵਿੱਚ ਫਸਾਇਆ ਹੋਇਆ ਹੈ, ਔਰ ਜਿੱਥੇ ਮਤਲਬ ਉਹਨਾਂ ਦਾ ਕੋਈ ਪੰਥਕ ਫਿਊਚਰ ਨਹੀਂ ਹੈ। ਔਰ ਜਿਹੜਾ ਇੱਕ ਸਿੱਖ ਡਾਇਸਪੋਰਾ ਉਹ ਸਾਡੀ ਇੱਕ ਹੋਪ ਹੈ, ਆਸ ਦੀ ਕਿਰਨ ਹੈ, ਔਰ ਤੁਹਾਡਾ ਇੱਕ ਜਿਹੜਾ ਪ੍ਰੈਸ਼ਰ ਬਾਹਰ ਬੈਠਿਆਂ ਦਾ ਉਹ ਇੱਥੇ ਵਰਕ ਕਰਦਾ ਹੈ ਜੀ। ਨੰਬਰ 2, ਤੁਸੀਂ ਬਾਹਰ ਬੈਠੇ ਆਪਣਾ ਜਿਹੜਾ ਪ੍ਰੈਸ਼ਰ ਹੈ ਉਹਨੂੰ ਬਿਲਡ ਰੱਖੋ, ਕੋਈ ਕੰਸਟਰਕਟਿਵ ਵਰਕ ਜ਼ਰੂਰ ਕੀਤਾ ਜਾਵੇ। ਬਹੁਤ ਕੁਝ ਹੋਣ ਵਾਲਾ ਪਿਆ। ਸਿੱਖ ਜਿਹੜਾ ਉਹ ਮੀਡੀਆ ਤੋਂ ਮਤਲਬ ਉਹ ਮੀਡੀਆ ਦੀ ਆਪਣੀ ਇੱਕ ਮੀਡੀਆ ਦੀ ਅਣਹੋਂਦ ਹੈ ਸਿੱਖਾਂ ਕੋਲ। ਹਾਂਜੀ, ਜਿਹੜਾ ਇੰਡੀਅਨ ਮੀਡੀਆ ਉਹ ਸਾਡੀ ਟਰੂ ਪਿਕਚਰ ਪੇਸ਼ ਨਹੀਂ ਕਰਦਾ ਜੀ। ਬਹੁਤ ਵਾਰ ਸਾਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਅਸੀਂ ਆਪਣਾ ਵਿਊ ਪੁਆਇੰਟ ਦਿੰਦੇ ਹਾਂ ਔਰ ਉਹ ਵਿਊ ਪੁਆਇੰਟ ਪ੍ਰਕਾਸ਼ਿਤ ਨਹੀਂ ਹੁੰਦਾ, ਜਿਹੜਾ ਸਾਡਾ ਨੈਗੇਟਿਵ ਸਾਡੀ ਇਮੇਜ ਪ੍ਰੋਜੈਕਟ ਕਰ ਰਿਹਾ ਹੁੰਦਾ, ਉਹ ਵਿਊ ਪੁਆਇੰਟ ਜਿਹੜਾ TV ਚੈਨਲ ਤੇ ਜਿਹੜੇ ਮੇਨ ਬੇਸਿਕ ਨਿਊਜ਼ ਪੇਪਰਸ ਨੇ ਉਹ 'ਚ ਪ੍ਰਕਾਸ਼ਿਤ ਹੁੰਦਾ। ਸੋ ਇਹ ਬਹੁਤ ਜ਼ਰੂਰੀ ਹੈ ਕਿ ਮੀਡੀਆ ਹੈਂਡਲਿੰਗ ਹੋਵੇ, ਸਾਡੀ ਪਬਲਿਕ ਰਿਲੇਸ਼ਨਿੰਗ ਹੋਵੇ, ਅਸੀਂ ਸਟੀਰੀਓਟਾਈਪ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਬਾਹਰ ਆਈਏ, ਟ੍ਰੈਡੀਸ਼ਨਲ ਚੀਜ਼ਾਂ ਤੋਂ ਬਾਹਰ ਆਈਏ ਤੇ ਅੱਜ ਦੇ ਹਾਂ 'ਚ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਸ ਵੱਲ ਧਿਆਨ ਦਈਏ, ਕਿਉਂਕਿ ਅਸੀਂ ਕਮਿਊਨਿਟੀ ਨੂੰ, ਯੂਥ ਨੂੰ ਸਮੇਂ ਦਾ ਹਾਣੀ ਬਣਾਉਣਾ ਹੈ ਜੀ। ਬਿਲਕੁਲ। ਨੰਬਰ 3 ਤੇ ਜਿਹੜੇ ਤੁਹਾਡੀਆਂ ਆਰਗੇਨਾਈਜੇਸ਼ਨਸ ਬਾਹਰ ਬੈਠੇ ਸਿੱਖ ਜਿਹੜੀਆਂ ਆਰਗੇਨਾਈਜੇਸ਼ਨਸ ਦਾ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਸਪੋਰਟ ਕਰ ਰਹੀਆਂ ਨੇ, ਜਿਨ੍ਹਾਂ ਨੂੰ ਬੈਕਿੰਗ ਕਰ ਰਹੀਆਂ ਨੇ, ਉਹਨਾਂ ਦੀ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦੀ ਇੰਟਰੋਸਪੈਕਸ਼ਨ ਕੀਤੀ ਜਾਵੇ, ਉਹਨਾਂ ਦੇ ਉੱਤੇ ਉਹਨਾਂ ਦੀ ਪਾਲਿਸੀਜ਼ ਨੂੰ ਰਿਵਿਊ ਕੀਤਾ ਜਾਵੇ, ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਪੁਰਾਣੇ 30 ਸਾਲ ਤੋਂ ਕਰਦੇ ਆ ਰਹੇ ਹਾਂ ਉਹ ਸਟਕ ਹੋ ਚੁੱਕੀਆਂ ਨੇ, ਉਹ ਰਿਜ਼ਲਟ ਨਹੀਂ ਦੇ ਰਹੀਆਂ ਜੀ। ਲੇਕਿਨ ਅਸੀਂ ਕਰੀ ਜਾ ਰਹੇ ਹਾਂ ਕਿਉਂਕਿ ਇਹ ਇੱਕ ਪ੍ਰੈਸ਼ਰ ਜਿਹੜਾ ਹੁੰਦਾ ਉਹ ਕਈ ਵਾਰੀ ਵਰਕ ਕਰਦਾ ਹੈ। ਸੋ ਇਸ ਕਰਕੇ ਜਿਹੜੇ ਤੁਸੀਂ ਵੀਰ ਬਾਹਰ ਬੈਠੇ ਹੋ ਤੁਸੀਂ ਆਪਣਾ ਪ੍ਰੈਸ਼ਰ ਮੇਨਟੇਨ ਰੱਖੋ। ਵਰਲਡ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਜਿਹੜੇ ਸਿੱਖ ਅਮਰੀਕਨਸ ਨੇ ਉਹ ਖੁਦ ਵੀ ਇੱਕ ਆਈਡੈਂਟੀਟੀ ਕ੍ਰਾਈਸਿਸ ਚੋਂ ਨਿਕਲ ਰਹੇ ਨੇ ਔਰ ਬੜੀਆਂ ਪ੍ਰੋਬਲਮਸ ਨੇ ਤੁਹਾਨੂੰ ਵੀ ਬਾਹਰ। ਜਿਸ ਤਰ੍ਹਾਂ ਅਸੀਂ ਆਪਣੀਆਂ ਪ੍ਰੋਬਲਮਸ ਦੇ ਇੱਥੇ ਆਪਣੇ ਤੁਹਾਡੇ ਸਾਹਮਣੇ ਵੀ ਆਰ ਕ੍ਰਾਈਂਗ ਬਿਫੋਰ ਯੂ, ਸਾਨੂੰ ਇਹ ਵੀ ਪਤਾ ਕਿ ਤੁਸੀਂ ਵੀ ਬਹੁਤ ਵੱਡੀਆਂ ਪ੍ਰੋਬਲਮਸ ਤੋਂ ਨਿਕਲ ਰਹੇ ਹੋ ਜਿਸ ਢੰਗ ਦੇ ਨਾਲ ਸਿੱਖ ਅਮਰੀਕਨਸ ਨੂੰ ਆਈਡੈਂਟੀਟੀ ਕ੍ਰਾਈਸਿਸ ਦੇ ਫਰੰਟ ਤੇ ਪ੍ਰੋਬਲਮਸ ਆ ਰਹੀਆਂ ਨੇ। ਸੋ ਰਲ ਮਿਲ ਕੇ ਇੱਕ ਪੰਥ ਬਣ ਕੇ ਹੀ ਅਸੀਂ ਇਸ ਕ੍ਰਾਈਸਿਸ ਤੋਂ ਬਾਹਰ ਆ ਸਕਦੇ ਹਾਂ ਜੀ। ਬਿਲਕੁਲ ਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਤੇ ਬਾਕੀ ਕੁਐਸਚਨਸ ਲਈ ਅਸੀਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਵਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।